ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਜੁਬਾ ਸਿਟੀ 96.5 FM, ਜੁਬਾ ਸਿਟੀ 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1350 AM ਬੇਕਰਫੀਲਡ ਤੇ ਹੁਣ ਸਾਡਾ ਨਵਾਂ ਜਿਹੜਾ ਸਟੇਸ਼ਨ ਸਟਾਕਟਨ ਤੋਂ ਚੱਲਿਆ ਹੈਗਾ 1570 AM। ਸੋ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਰਾਜਤਨਵੀਰ ਸਿੰਘ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੋ ਇਸ ਤਰੀਕੇ ਦੇ ਨਾਲ ਸੀਗਾ ਹਰਜੋਤ ਸਿੰਘ ਜੀ ਵੀ ਅੱਜ ਆਪਾਂ ਕਿਉਂਕਿ ਇੱਧਰ ਆਏ ਸੀਗੇ, ਸੋ ਅਪਡੇਟ ਅਮਰੀਕਾ ਵੀ ਅੱਜ ਤੁਹਾਨੂੰ ਲੋਡ ਆਈ ਤੋਂ ਜਿਹੜਾ ਆਪਾਂ ਪੇਸ਼ ਕਰ ਰਹੇ ਹਾਂ। ਦੇਖੋ ਬਹੁਤ ਹੀ ਸ਼ਾਨਦਾਰ ਜਿਹੜੇ ਉਹਨਾਂ ਦੇ ਸਿਟੀ ਹਾਲ ਦੇ ਬਾਹਰ ਇਹਨਾਂ ਨੇ ਬਣਾਇਆ ਆ, ਮਸ਼ਾਲ ਵੀ ਚੱਲ ਰਹੀ ਆ, ਅਮਰੀਕਾ ਦਾ ਝੰਡਾ ਤੇ ਨਾਲ ਕੈਲੀਫੋਰਨੀਆ ਦਾ ਝੰਡਾ ਜਿਹੜਾ ਆ ਉੱਥੇ ਉਹਨਾਂ ਨੇ ਬਣਾਇਆ ਹੋਇਆ ਆ। ਸੋ ਬਿਲਕੁਲ ਕਿਉਂਕਿ ਜਿਹੜਾ ਨਵਾਂ ਸਟੇਸ਼ਨ ਸ਼ੁਰੂ ਕੀਤਾ ਹੈਗਾ 1570 AM ਸਟਾਕਟਨ, ਇਹਦੇ ਸਾਡੇ ਟਾਵਰ ਲੋਡ ਆਈ 'ਚ ਹੈਗੇ ਆ। ਲੋਡ ਆਈ ਸ਼ਹਿਰ ਜਿਹੜਾ ਆ ਉਸ ਦੇ ਆਪਾਂ ਸਿਟੀ ਹਾਲ ਦੇ ਸਾਹਮਣੇ ਆਏ ਹੋਏ ਆ ਤੇ ਉਹਨਾਂ ਨੇ ਇਹ ਸ਼ਹੀਦਾਂ ਨੂੰ ਸਮਰਪਿਤ ਜਿਹੜੀ ਆ ਲਾਟ ਜਿਹੜੀ ਆ ਆਪਾਂ ਲਾਈ ਹੋਈ ਹੈਗੀ ਆ। ਤੇ ਇਹ ਵੀ ਦੱਸਦੇ ਜਾਈਏ ਸਰੋਤਿਆਂ ਨੂੰ ਜਿਹੜਾ ਸਾਡਾ ਨਵਾਂ ਸਟੇਸ਼ਨ ਆ 1570 AM, ਕਿਉਂਕਿ ਗਦਰੀ ਬਾਬਿਆਂ ਦੀ ਧਰਤੀ ਹੈਗੀ ਸਟਾਕਟਨ, ਤੇ ਸਟਾਕਟਨ ਦੇ ਨਾਲ ਨਾਲ ਜਿਹੜੇ ਲੋਡ ਆਈ, ਲੈਥਰੋਪ, ਟ੍ਰੇਸੀ, ਮੋਡੈਸਟੋ, ਮੈਂਟੀਕਾ, ਇਹ ਸਾਰੇ ਜਿਹੜੇ ਏਰੀਆ ਜਿੱਥੇ ਪੰਜਾਬੀਆਂ ਦੀ ਬਹੁਤ ਵੱਡੀ ਵਸੋਂ ਆ, ਹੁਣ ਤੁਸੀਂ ਕਾਰਾਂ ਦੇ ਵਿੱਚ 1570 AM ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਜੀ। ਬਿਲਕੁਲ ਸਰੋਤਿਓ, ਸੋ ਬਹੁਤ ਬਹੁਤ ਜਿਹੜੀ ਆ ਸਾਡੇ ਵੱਲੋਂ ਤੁਹਾਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਲਈ ਬਹੁਤ ਬਹੁਤ ਅਸੀਂ ਥੈਂਕ ਯੂ ਕਰਦੇ ਹਾਂ। ਪ੍ਰਮਾਤਮਾ ਦਾ ਬਹੁਤ ਬਹੁਤ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਇਸ ਜਿਹੜਾ ਜੀ ਪ੍ਰੋਗਰਾਮ ਨੂੰ ਪੰਜਾਬੀ ਰੇਡੀਓ USA ਨੇ ਤੁਹਾਡੇ ਸਾਰਿਆਂ ਤੱਕ ਜਿਹੜਾ ਜੀ ਉਹ ਪਹੁੰਚਾਉਣ ਦੇ ਲਈ ਵੀ ਇਹ ਨਵਾਂ ਜਿਹੜਾ ਸਟੇਸ਼ਨ ਆ ਉਹ ਸ਼ੁਰੂ ਕਰਨ ਦੇ ਵਿੱਚ ਅਸੀਂ ਕਾਮਯਾਬ ਜਿਹੜੇ ਹੋਏ ਆ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ। ਜਿਹੜਾ ਇਸ ਟਾਈਮ ਤੁਸੀਂ ਸਾਰੇ ਜਾਣੇ ਸਾਨੂੰ ਫੇਸਬੁੱਕ ਦੇ ਉੱਤੇ ਦੇਖ ਰਹੇ ਹੋ, YouTube ਦੇ ਉੱਤੇ ਇਸ ਤੋਂ ਬਾਅਦ ਦੇ ਵਿੱਚ ਆਪਾਂ ਵੀਡੀਓ ਜਿਹੜੀ ਆ ਉਹ ਪਾਵਾਂਗੇ। ਅੱਜ ਕਿਉਂਕਿ ਅਸੀਂ ਬਾਹਰ ਸੀਗੇ, ਸਟੂਡੀਓ 'ਚ ਨਹੀਂ ਸੀਗੇ, ਸੋ ਇਹ ਜਿਹੜਾ ਅਪਡੇਟ ਅਮਰੀਕਾ ਆ ਤੁਹਾਡੇ ਲਈ ਅਸੀਂ ਬਾਹਰੋਂ ਹੀ ਜਿਹੜਾ ਉਹ ਪੇਸ਼ ਕਰ ਰਹੇ ਹੈਗੇ ਆ ਜੀ। ਸੋ ਬਿਲਕੁਲ ਜਿਹੜਾ ਲੋਡ ਆਈ ਟਾਊਨ ਹੈ ਦੱਸਦੇ ਜਾਈਏ, ਇਹਦੇ ਵਿੱਚ ਕਹਿੰਦੇ ਬਹੁਤ ਹੀ ਜ਼ਿਆਦਾ ਰਿਟਾਇਰਡ FBI ਦੇ ਏਜੰਟ ਉਹ CIA ਦੇ ਜੀ ਦੇ ਵੀ। ਤੇ ਅਨਫੋਰਚੂਨੇਟ ਪਾਰਟ ਇਹ ਆ ਵੀ ਤੇ ਇੱਕ ਪੰਜਾਬੀ ਨੌਜਵਾਨ ਢਾਲੀਵਾਲ ਜਿਹੜਾ ਸੀ ਉਸ ਨੂੰ ਗੋਲੀਆਂ ਮਾਰ ਕੇ ਪੁਲਿਸ ਨੇ ਇੱਥੋਂ ਦੀ ਨੇ ਮਾਰ ਦਿੱਤਾ ਸੀ, ਕਿਉਂਕਿ ਉਹ ਡਿਪਰੈਸ਼ਨ ਦਾ ਜਿਹੜਾ ਸ਼ਿਕਾਰ ਸੀਗਾ। ਇਰਾਕ ਵਾਰ ਦੇ ਵਿੱਚ ਸਾਬਕਾ ਫੌਜੀ ਸੀਗਾ। ਉਹ ਤੋਂ ਬਾਅਦ ਇੰਨਾ ਪ੍ਰੈਸ਼ਰ ਸਿੱਖ ਕੌਮ ਵੱਲੋਂ ਪਿਆ ਜਿਹੜਾ ਇਸ ਟਾਊਨ ਦਾ ਪੁਲਿਸ ਚੀਫ ਤੇ ਉਹਨੂੰ ਰਿਜ਼ਾਈਨ ਕਰਨਾ ਪਿਆ ਸੀ। ਸੋ ਕਿਉਂਕਿ ਅਸੀਂ ਲੱਕਲੀ ਕਿਉਂਕਿ ਸਾਡਾ ਸਟੇਸ਼ਨ ਜਿਹੜਾ ਸ਼ੁਰੂ ਹੋਇਆ ਉਹਦੇ ਟਾਵਰ ਇਸ ਟਾਊਨ ਦੇ ਵਿੱਚ ਆ ਤੇ ਇੱਥੇ ਆਏ ਅਸੀਂ ਕਿ ਕਿਉਂ ਨਾ ਵੀ ਆਪਾਂ ਜਿਹੜੇ ਜਿੰਨੇ ਵੀ ਸਾਡੇ ਸਰੋਤੇ ਆਲ ਓਵਰ ਦੀ ਵਰਲਡ ਹੈਗੇ ਆ ਉਹਨਾਂ ਨੂੰ ਜਿਹੜਾ ਲੋਡ ਆਈ ਦਾ ਸਿਟੀ ਹਾਲ ਆ ਉਹਦੇ ਜਿਹੜੇ ਦਰਸ਼ਨ ਕਰਾ ਦਈਏ ਤੇ ਨਾਲੇ ਆਪਾਂ ਜਿਹੜਾ ਇਹ ਪ੍ਰੋਗਰਾਮ ਆ ਸਾਡਾ ਅਪਡੇਟ ਅਮਰੀਕਾ ਉਹ ਇੱਥੋਂ ਆਪਾਂ ਸ਼ੁਰੂ ਕਰਾ ਦਈਏ ਜੀ। ਬਿਲਕੁਲ। ਸੋ ਇਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਪੰਜਾਬੀ ਰੇਡੀਓ USA ਦਾ ਜਿਹੜਾ 1570 AM ਹੈਗਾ ਆ, ਇਸ ਨੂੰ ਜਿਹੜਾ ਤੁਸੀਂ ਹੁਣ ਬੇਸਿਕਲੀ ਸੈਕਰਾਮੈਂਟੋ ਤੋਂ ਜਿਹੜਾ ਇਸ ਨੂੰ ਸੁਣਨਾ ਜਿਹੜਾ ਸ਼ੁਰੂ ਕਰ ਸਕਦੇ ਆ। ਮੋਡੈਸਟੋ, ਟਰਲਕ, ਲਿਵਿੰਗਸਟਨ ਤੱਕ ਜਿਹੜਾ ਆ ਇਹ ਚੱਲਦਾ ਆ। ਸੋ ਇਹ ਵਿਚਕਾਰ ਜਿਹੜਾ ਫਰੈਜ਼ਨੋ ਤੋਂ ਜਦੋਂ ਸੈਕਰਾਮੈਂਟੋ ਨੂੰ ਆਉਂਦੇ ਸੀ, ਚਾਹੇ 99 ਜਾਂ 5 ਦੇ ਉੱਤੇ ਆ, ਸੋ ਹੁਣ ਉੱਥੇ ਜਿਹੜੀ ਇਸ ਦੀ ਕਵਰੇਜ ਜਿਹੜੀ ਆ ਉਹ ਹੋਵੇਗੀ। ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਆਪਾਂ ਇਸ ਚੀਜ਼ ਨੂੰ ਜਿਹੜਾ ਆ ਪੂਰਾ ਕਰਨ ਦੇ ਵਿੱਚ ਕਾਮਯਾਬ ਹੋਏ ਆ। ਸੋ ਆਪਾਂ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੀ ਉਦੋਂ ਜਿਹੜਾ ਪਰਿਓਂ ਜਦੋਂ ਨਾਰਥ ਵੱਲੋਂ ਰਾਈਡਿੰਗ ਆ ਉਹ ਤੋਂ ਜਦੋਂ ਥੱਲੇ ਨੂੰ ਉਤਰਦੇ ਆ, ਉਸ ਤੋਂ ਬਾਅਦ ਦੇ ਵਿੱਚ ਜਿਹੜਾ 1450 AM ਤੋਂ ਉੱਥੋਂ ਸੁਣਨਾ ਸ਼ੁਰੂ ਹੁੰਦਾ ਆ। ਥੱਲੋਂ ਆ ਕੇ ਵਿਲੀਅਮਸ, ਉਹ ਤੋਂ ਅੱਗੇ ਆ ਕੇ ਸੈਕਰਾਮੈਂਟੋ ਦੇ ਲਾਗੇ ਤੱਕ ਐਂਟੀਲੋਪ ਤੱਕ 1450 ਤੇ ਉੱਥੋਂ ਅੱਗੇ 1470 AM 105.7 FM ਇੱਧਰ ਜਿਹੜਾ ਹੈਗਾ ਆ ਐਲਗਰੋਵ ਏਰੀਏ 'ਚ। ਸੋ ਐਲਗਰੋਵ ਦੇ ਵਿੱਚ ਵੀ ਇਹ ਚੱਲੂਗਾ, ਉਹ 'ਚ ਵੀ ਇਹ ਚੱਲੂਗਾ। ਉਹ ਤੋਂ ਅੱਗੇ ਇਹ ਐਲਗਰੋਵ ਤੱਕ ਤੁਹਾਡਾ ਉਹ ਚੱਲਦਾ ਸੀ 1470 AM ਤੇ ਉਹ ਤੋਂ ਅੱਗੇ ਫਿਰ ਇਹ 1570 AM 99 ਤੇ ਹਾਈਵੇ 5 ਦੇ ਉੱਤੇ ਤੁਸੀਂ ਚੱਲਦੇ ਜਾਓਗੇ ਅੱਗੇ ਪੂਰਾ ਜਿਹੜਾ ਟ੍ਰੇਸੀ, ਸਟਾਕਟਨ, ਮੋਡੈਸਟੋ, ਟਰਲਕ ਤੱਕ ਇਹ ਜਿਹੜਾ ਸਟੇਸ਼ਨ ਆ ਇਹ ਚੱਲੂਗਾ ਤੁਹਾਡੀ ਕਾਰਾਂ ਦੇ ਵਿੱਚ। ਤੇ ਉਸ ਤੋਂ ਬਾਅਦ ਟਰਲਕ ਤੋਂ ਅੱਗੇ ਜਿਹੜਾ ਫ੍ਰਿਜ਼ਨੋ ਵਾਲਾ ਸਾਡਾ ਸਟੇਸ਼ਨ ਆ 1300 AM, ਉਹ ਉੱਥੋਂ ਲੈ ਕੇ ਡਲੀਨੋ ਤੱਕ ਉਹ ਚੱਲਦਾ ਹੈਗਾ। ਡਲੀਨੋ ਤੋਂ ਅੱਗੇ ਫਿਰ 1350 AM ਬੇਕਰਫੀਲਡ, ਤੇ ਉਹ ਬਿਲਕੁਲ ਜਿਹੜੀਆਂ LA ਵਾਲੀਆਂ ਪਹਾੜੀਆਂ ਆ ਉੱਥੇ ਤੱਕ ਜਿਹੜਾ ਤੁਸੀਂ ਸੁਣ ਸਕਦੇ ਹੋ। ਸੋ ਜਿੰਨੇ ਵੀ ਆਪਣੇ ਭੈਣ ਭਰਾ ਜਦੋਂ ਤੁਸੀਂ ਕੈਲੀਫੋਰਨੀਆ ਦੇ ਵਿੱਚ ਘੁੰਮ ਰਹੇ ਹੋ, ਇਹਨਾਂ ਜਿਹੜੀਆਂ ਹਾਈਵੇ 5 ਤੇ 99 ਤੇ ਤੁਸੀਂ ਪੰਜਾਬੀ ਰੇਡੀਓ USA ਨੂੰ ਵੱਖ-ਵੱਖ ਫ੍ਰੀਕੁਐਂਸੀਆਂ ਤੇ ਸੇਮ ਪ੍ਰੋਗਰਾਮ ਜਿਹੜੇ ਆ ਉਹ ਸੁਣ ਸਕਦੇ ਹੋ ਜੀ। ਬਿਲਕੁਲ। ਸੋ ਉਮੀਦ ਕਰਦੇ ਹਾਂ ਵੀ ਤੁਸੀਂ ਸਾਰੇ ਜਾਣੇ ਇਦਾਂ ਹੀ ਜਿਹੜਾ ਸਾਥ ਆ ਉਹ ਦਿੰਦੇ ਰਹੋਗੇ ਜੀ। ਸੋ ਬਿਲਕੁਲ। ਇਹ ਤੋਂ ਅੱਗੇ ਜੇ ਆਪਾਂ ਜੇ ਖਬਰਾਂ ਦੀ ਗੱਲਬਾਤ ਕਰਦੇ ਜਾਈਏ
ਜਿਹੜੀ ਖਬਰ ਆਪਾਂ ਸਵੇਰੇ ਕਾਫੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਅਪਡੇਟ ਅਮਰੀਕਾ ਦੇ ਵਿੱਚ। ਇੱਕ ਖਬਰ ਜਿਹੜੀ ਇਮੀਗ੍ਰੇਸ਼ਨ ਨਾਲ ਰਿਲੇਟਡ ਜ਼ਰੂਰ ਉਹ ਆਪਾਂ ਸਾਂਝੀ ਕਰਨੀ ਆ। ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਵੀ ਹੋ ਸਕਦਾ ਉਹ ਇਲੈਕਸ਼ਨ ਤੋਂ ਪਹਿਲਾਂ ਮੇਬੀ ਸਤੰਬਰ ਮਹੀਨੇ ਤੋਂ ਪਹਿਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕਰਕੇ ਜਿਹੜਾ ਇੱਕ ਫੈਮਿਲੀ ਨੂੰ ਤੁਸੀਂ ਜਿਹੜਾ ਲੈ ਕੇ ਆਨੇ ਆ ਇੱਥੇ, ਉਹਦੀ ਜਗ੍ਹਾ ਦੇ ਉੱਤੇ ਮੈਰਿਟ ਬੇਸਡ ਜਿਹੜੀ ਇਮੀਗ੍ਰੇਸ਼ਨ ਆ ਉਸ ਨੂੰ ਸ਼ੁਰੂ ਕੀਤਾ ਜਾਵੇ। ਸੋ ਉਹਨਾਂ ਨੇ ਇਹ ਡਾਕਾ ਵਾਲਾ ਜਿਹੜਾ ਆਪਸ਼ਨ ਆ ਉਸ ਨੂੰ ਨਾਲ ਲਿਆ ਹੈਗਾ। ਤੇ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਓਬਾਮਾ ਨੇ ਡਾਕਾ ਦੀ ਜਿਹੜੀ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ, ਤੇ ਮੇਰੇ ਕੋਲ ਵੀ ਇਹ ਅਥਾਰਟੀ ਹੈ ਜਾਰੀ ਕਰਨ ਦੀ। ਸੋ ਇਹ ਨਵਾਂ ਇੱਕ ਜਿਹੜਾ ਉਹਨੀ ਇਮੀਗ੍ਰੇਸ਼ਨ ਦਾ ਚੀਫ ਚੁਣਿਆ ਵੀ ਹੈਗਾ, ਉਹ ਬੜਾ ਸਟ੍ਰਿਕਟ ਹੈਗਾ। ਸੋ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਇਮੀਗ੍ਰੇਸ਼ਨ ਦੇ ਉੱਤੇ ਜਿਹੜਾ ਕਾਫੀ ਵੱਡਾ ਡਿਸੀਜਨ ਟਰੰਪ ਐਡਮਿਨਿਸਟ੍ਰੇਸ਼ਨ ਦਾ ਆਊਗਾ ਜੀ। ਤੇ ਇਸ ਤੋਂ ਅੱਗੇ ਜੇ ਖਬਰ ਆਪਾਂ ਸਾਂਝੀ ਕਰਦੇ ਜਾਈਏ ਕਰੋਨਾ ਵਾਇਰਸ ਦੀ, ਕੈਲੀਫੋਰਨੀਆ ਦੇ ਵਿੱਚ ਜਿਹੜੀ ਕਰੋਨਾ ਵਾਇਰਸ ਆ ਉਹਦੇ ਕੇਸਾਂ ਦੀ ਗਿਣਤੀ ਕਾਫੀ ਵੱਧ ਰਹੀ ਆ, 5.25 ਲੱਖ ਤੋਂ ਉੱਤੇ ਹੋ ਗਿਆ। ਤੁਸੀਂ ਇਸੇ ਕਰਕੇ ਦੇਖ ਸਕਦੇ ਈਵਨ ਦੋ ਹੁਣ ਥੋੜਾ 5:30 ਵਜੇ ਦੇ ਕਰੀਬ 5:40 5:45 ਦਾ ਸਮਾਂ ਹੋ ਗਿਆ, ਇੱਥੇ ਕੋਈ ਹਿਲਜੁਲ ਬਾਹਲੀ ਦੇਖ ਨਹੀਂ ਰਹੇ। ਲੋਕ ਬੜੇ ਘੱਟ ਜਿਹੜੇ ਆ ਬਾਹਰ ਨਿਕਲਦੇ ਹੈਗੇ ਆ। ਨਹੀਂ ਤਾਂ ਸਿਟੀ ਹਾਲ ਆ, ਕਿੰਨੀ ਸੋਹਣੀ ਏਰੀਆ ਹੈਗਾ ਆ, ਬੜੇ ਸੋਹਣੇ ਇੱਥੇ ਟਰੀ ਆ, ਬੈਠਣ ਨੂੰ ਜਗ੍ਹਾ ਆ, ਨਹੀਂ ਤਾਂ ਇੱਥੇ ਕਾਫੀ ਰਸ਼ ਹੋਣਾ ਸੀ। ਸੋ ਇਸ ਕਰਕੇ ਲੋਕ ਜਿਹੜੇ ਆ ਪੂਰਾ ਬਚਾਅ ਰੱਖ ਰਹੇ ਹੈਗੇ ਜੀ। ਉਧਰ ਜਿਹੜਾ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਸਟਿਮੂਲਸ ਪੈਕੇਜ ਨੂੰ ਲੈ ਕੇ, ਤਾਂ ਖਬਰ ਇਹ ਆ ਰਹੀ ਆ ਵੀ ਮਿਚ ਮੈਕੋਨਲ ਤੇ ਨੈਂਸੀ ਪਲੋਸੀ ਜਿਹੜੇ ਆ ਉਹ ਹੈਗੇ ਤੇ ਆ ਕਹਿੰਦੇ ਵੀ ਕਰੋਨਾ ਵਾਇਰਸ ਦੀ ਡੀਲ ਜਿਹੜੀ ਉਹ ਬਣ ਸਕਦੀ ਆ, ਪਰ ਅਜੇ ਵੀ ਜਿਹੜੇ ਉਹਨਾਂ ਦੇ ਦਰਮਿਆਨ ਕਹਿ ਲਓ ਵੀ ਡਿਫਰੈਂਸਿਸ ਹੈਗੇ ਆ ਵੀ ਉਹ ਅਜੇ ਵੀ ਜਿਹੜੇ ਉਹ ਬਕਾਇਆ ਨੇ, ਉਹ ਅਜੇ ਪੂਰੀ ਤਰ੍ਹਾਂ ਸੋਲਵ ਜਿਹੜੇ ਆ ਉਹ ਨਹੀਂ ਹੋਏ ਹੈਗੇ। ਸੋ ਇਹ ਹੁਣ ਦੇਖਦੇ ਆ ਵੀ ਉਸ ਦੇ ਵਿੱਚ ਕੀ ਬਣਨਾ ਆ। ਨਹੀਂ ਤਾਂ ਅਦਰਵਾਈਜ਼ ਰਾਸ਼ਟਰਪਤੀ ਟਰੰਪ ਨੇ ਫਰਾਈਡੇ ਤੱਕ ਦਾ ਸਮਾਂ ਜਿਹੜਾ ਆ ਉਹ ਦਿੱਤਾ ਆ, ਕਹਿੰਦੇ ਵੀ ਅਦਰਵਾਈਜ਼ ਜੇ ਫਰਾਈਡੇ ਤੱਕ ਨਹੀਂ ਇਹਨਾਂ ਨੇ ਕੋਈ ਡੀਲ ਬਣਾਈ ਤਾਂ ਫਿਰ ਮੈਂ ਐਗਜ਼ੀਕਿਊਟਿਵ ਆਰਡਰ ਦੇ ਜ਼ਰੀਏ ਜਿਹੜਾ ਉਹ ਦੋ ਇਸ਼ੂ ਦੇ ਉੱਤੇ ਕਹਿੰਦੇ ਮੈਂ ਕਰ ਦੂੰਗਾ। ਇੱਕ ਅਨਪਲਾਈਮੈਂਟ ਦਾ ਜਿਹੜਾ $600 ਨੂੰ ਤੇ ਐਕਸਟੈਂਡ ਕਰਨ ਵਾਲਾ, ਤੇ ਇੱਕ ਅਵਿਕਸ਼ਨ ਦਾ, ਤੇ ਜੇ ਤੁਸੀਂ ਰੈਂਟ ਨਹੀਂ ਦਿੰਦੇ ਤੇ ਤੁਹਾਨੂੰ ਅਵਿਕਟ ਨਹੀਂ ਕੀਤਾ ਜਾ ਸਕਦਾ ਜੀ। ਸੋ ਇਹ ਦੋ ਮੇਨ ਇਸ਼ੂ ਆ ਜਿਨ੍ਹਾਂ ਦੇ ਉੱਤੇ ਉਹ ਵਰਕਆਊਟ ਕਰ ਸਕਦੇ ਹੈਗੇ ਆ ਬਹੁਤ ਜੀ। ਤੇ ਉਧਰ ਅੱਜ ਦੀ ਵੱਡੀ ਖਬਰ ਜਿਹੜੀ ਇਹ ਰਹੀ ਸੀਗੀ ਵੀ ਜਿਹੜੀ ਨਿਊਯਾਰਕ ਦੀ ਅਟਾਰਨੀ ਜਨਰਲ ਆ, ਉਹਨਾਂ ਨੇ NRA ਨੂੰ ਡਿਸੋਲਵ ਯਾਨੀ ਕਿ ਭੰਗ ਕਰਨ ਦੀ ਜਿਹੜੀ ਸਿਫਾਰਿਸ਼ ਆ ਉਹ ਲਾਸੂਟ ਜਿਹੜਾ ਆ ਉਹ ਫਾਈਲ ਕਰ ਦਿੱਤਾ ਹੈਗਾ ਆ। ਕਹਿੰਦੇ ਵੀ ਫਰਾਡ ਦੀ ਇਨਵੈਸਟੀਗੇਸ਼ਨ ਉਹਨਾਂ ਦੇ ਉੱਤੇ ਕੀਤੀ ਗਈ, ਜਿਸ ਦੇ ਵਿੱਚ ਇਹ ਪਤਾ ਲੱਗਾ ਵੀ 65 ਮਿਲੀਅਨ ਤੋਂ ਵੱਧ ਦਾ ਜਿਹੜਾ ਗਬਨ ਆ ਉਹਨਾਂ ਦੇ ਕਹਿਣ ਮੁਤਾਬਕ NRA ਨੇ ਜਿਹੜਾ ਉਹ ਕੀਤਾ ਹੈਗਾ ਆ। ਸੋ ਬਿਲਕੁਲ ਇਹ ਵੀ ਦੱਸਦੇ ਜਾਈਏ ਸਰੋਤਿਆਂ ਨੂੰ, ਨੈਸ਼ਨਲ ਰਾਈਫਲ ਐਸੋਸੀਏਸ਼ਨ ਜਿਹੜੀ ਆ ਇਹ ਰਜਿਸਟਰਡ ਐਜ਼ ਏ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈਗੀ ਆ। ਸੋ ਨਿਊਯਾਰਕ ਦੇ ਵਿੱਚ ਜਿਹੜੀ ਰਜਿਸਟਰਡ ਆ, ਉਹਨਾਂ ਨੇ ਕਿਹਾ ਵੀ ਇਹਨਾਂ ਨੇ ਇੰਨਾ ਫਰਾਡ ਕੀਤਾ ਹੈਗਾ, ਮਨੀ ਨੂੰ ਡਾਇਵਰਟ ਕੀਤਾ, ਉਹਨੂੰ ਦੇਖ ਕੇ ਇਸ ਆਰਗੇਨਾਈਜੇਸ਼ਨ ਨੂੰ ਭੰਗ ਕਰ ਦਿੱਤਾ ਜਾਣਾ ਚਾਹੀਦਾ। ਤੇ ਮੈਂ ਪੜ੍ਹ ਵੀ ਰਿਹਾ ਸੀ, ਕਹਿੰਦੇ ਵੀ ਅਟਾਰਨੀ ਜਨਰਲ ਦੇ ਕੋਲ ਇਹ ਪਾਵਰ ਹੈਗੀ ਆ ਉਹਨਾਂ ਨੂੰ ਭੰਗ ਕਰਨ ਦੀ। ਸੋ ਇਹ ਕਾਫੀ ਜਿਹੜਾ ਹੌਟ ਇਸ਼ੂ ਇਲੈਕਸ਼ਨ ਦੇ ਵਿੱਚ ਵੀ ਬਣੂਗਾ, ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਆ ਉਹ ਗਨ ਦੇ ਹੱਕ ਦੇ ਵਿੱਚ ਆ। ਸੋ ਜੇ NRA ਨਾਲ ਇਦਾਂ ਦਾ ਹੁੰਦਾ ਆ ਤੇ NR ਵਾਲੇ ਜਿਹੜੇ ਉਹਨਾਂ ਦੇ ਸਪੋਰਟਰ ਆ ਉਹ ਜ਼ਰੂਰ ਰੌਲਾ ਪਾਉਣਗੇ। ਪਰ ਵੈਸੇ ਜੇ ਦੇਖਿਆ ਜਾਵੇ ਕਾਫੀ ਆਪਣੇ ਆਪ ਨੂੰ ਐਥੀਕਲ ਜਿਹੜੇ ਉਹ ਸਾਰੇ ਜਾਣੇ ਉਹ ਆਖਦੇ ਆ, ਪਰ ਜੇ ਉਹਨਾਂ ਨੇ ਇਸ ਤਰੀਕੇ ਦੇ ਨਾਲ ਗਵਰਨ ਵੀ ਕੀਤੇ ਆ, ਜੇ ਉਹਨਾਂ ਦੇ ਵਿੱਚ ਉਸ ਚੀਜ਼ 'ਚ ਕੋਈ ਸੱਚਾਈ ਹੈਗੀ ਆ ਤਾਂ ਫਿਰ ਆਈ ਥਿੰਕ ਅਜਿਹੇ ਬੰਦਿਆਂ ਨੂੰ ਉਹਨਾਂ ਨੂੰ ਆਪਣੀ ਐਸੋਸੀਏਸ਼ਨ ਦੇ ਵਿੱਚੋਂ ਬਾਹਰ ਕਰਨਾ ਚਾਹੀਦਾ ਆ, ਤਾਂ ਜੋ ਜਿਹੜੀ ਐਸੋਸੀਏਸ਼ਨ ਉਹਨਾਂ ਦੀ ਬਚੀ ਰਵੇ ਤੇ ਅਜਿਹੇ ਜਿਹੜੇ ਕੋਈ ਕਰਪਟ ਬੰਦੇ ਆ ਉਹਨਾਂ ਨੂੰ ਜਿਹੜਾ ਬਾਹਰ ਕੀਤਾ ਜਾ ਸਕੇ। ਕਿਉਂਕਿ NRA ਵਾਲੇ ਹਮੇਸ਼ਾ ਹੀ ਆਖਦੇ ਆ ਵੀ ਅਸੀਂ ਜਿਹੜੇ ਸੰਵਿਧਾਨ ਦੀ ਦੂਜੀ ਅਮੈਂਡਮੈਂਟ ਹੈਗੀ, ਸੈਕੰਡ ਅਮੈਂਡਮੈਂਟ ਰਾਈਟ ਟੂ ਬੇਅਰ ਆਰਮਸ ਆ, ਉਸ ਦੇ ਜਿਹੜੇ ਪੁੱਕੇ ਸਮਰਥਕ ਆ ਤੇ ਉਸ ਦੇ ਉਹ ਹੱਕਾਂ ਦੇ ਲਈ ਅਸੀਂ ਉਹ ਰਾਖੇ ਹੈਗੇ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ NRA ਦੇ ਨਾਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਕੀ ਬਣਦਾ ਹੈ। ਅਗਲੀ ਗੱਲ ਜਿਹੜੀ ਆਪਾਂ ਸਰੋਤਿਆਂ ਨਾਲ ਸਾਂਝੀ ਕਰਨੀ ਹੈ ਰਾਜਕਨਵੀਰ ਸਿੰਘ ਜੀ, ਇਹ ਬਹੁਤ ਸਾਰੀਆਂ ਜਿਹੜੀਆਂ ਫਰਾਡ ਕਾਲਸ ਆਉਂਦੀਆਂ ਆ, ਖਾਸ ਕਰਕੇ ਸੋਸ਼ਲ ਸਿਕਿਉਰਿਟੀ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਜਿਹੜੀਆਂ ਕਾਲਸ ਆ ਉਹ ਆ ਰਹੀਆਂ ਹੈਗੀਆਂ। ਸਵੇਰੇ 7 ਵਜੇ ਤੁਹਾਨੂੰ ਜਿਹੜੀਆਂ ਕਾਲਸ ਆ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਹਦੇ ਵਿੱਚ ਕਹਿੰਦੇ ਜੀ ਵੀ ਤੁਹਾਡੀ ਸੋਸ਼ਲ ਸਿਕਿਉਰਿਟੀ ਚੋਰੀ ਹੋ ਗਈ ਹੈਗੀ ਆ ਤੇ ਤੁਹਾਨੂੰ ਜਿਹੜਾ ਫਾਈਨ ਹੋ ਜਾਊਗਾ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਸੋਸ਼ਲ ਸਿਕਿਉਰਿਟੀ ਆਫਿਸ ਤੋਂ ਕੋਈ ਵੀ ਉਹਨਾਂ ਦਾ ਆਫੀਸਰ ਤੁਹਾਨੂੰ ਕਾਲ ਨਹੀਂ ਕਰਦਾ, ਜਿਹੜਾ ਵੀ ਕਾਲ ਕਰਦਾ ਉਹਨੂੰ ਰਾਈਟ ਵੇ ਜਿਹੜਾ ਚੱਜ ਨਾਲ ਜਵਾਬ ਦਿਓ। ਤੇ ਮੈਜੋਰਟੀ ਦੇ ਵਿੱਚ ਜਿਹੜੀਆਂ ਕਾਲਸ ਆ ਉਹ ਇੰਡੀਆ ਤੋਂ ਹੀ ਆਉਂਦੀਆਂ ਆ, ਉਹਨਾਂ ਦਾ ਐਕਸੈਂਟ ਜਿਹੜਾ ਇੰਗਲਿਸ਼ ਬੋਲਣ ਦਾ ਉਹ ਇੰਡੀਅਨ ਹੈਗਾ ਆ। ਸੋ ਉਹ ਜਾਣ ਕਰਕੇ ਇਹ ਵੀ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਰਾਜਕਨਵੀਰ ਸਿੰਘ ਜੀ, ਉਹ ਕਹਿੰਦੇ ਆ ਭਈ ਪੰਜਾਬੀ ਮੂਲ ਦੇ ਜਿਹੜੇ ਨਾਮ ਆ ਉਹਨਾਂ ਨੂੰ ਪਿਕ ਕਰ ਰਹੇ ਆ,
ਕਿਉਂਕਿ ਇੰਡੀਅਨ ਤਾਂ ਇੱਥੇ ਬਹੁਤ ਆ, ਹੋਰ ਵੀ ਆ, ਮੁਸਲਮਾਨ ਵੀ ਆ, ਹਿੰਦੂ ਵੀ ਆ, ਕ੍ਰਿਸਚੀਅਨ ਵੀ ਆ, ਪਰ ਪੰਜਾਬੀ ਮੂਲ ਦੇ ਨਾਮ ਜਿਹੜੇ ਖਾਸ ਕਰਕੇ ਬਜ਼ੁਰਗ ਆ ਉਹਨਾਂ ਨੂੰ ਉਹ ਟਾਰਗੇਟ ਕਰ ਰਹੇ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਪੂਰੇ ਵਰਲਡ ਦੇ ਵਿੱਚ, ਪੂਰੇ USA ਦੇ ਵਿੱਚ, ਪਲੀਜ਼ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ, ਦੋਸਤਾਂ ਮਿੱਤਰਾਂ ਨੂੰ ਦੱਸੋ, ਨਾ ਤਾਂ IRS ਨਾ ਹੀ ਜਿਹੜੀ ਸੋਸ਼ਲ ਸਿਕਿਉਰਿਟੀ ਆ ਉਹ ਕਦੇ ਵੀ ਤੁਹਾਨੂੰ ਜਿਹੜੀ ਆ ਕਾਲ ਨਹੀਂ ਕਰਦੀ, ਹਮੇਸ਼ਾ ਹੀ ਉਹ ਤੁਹਾਨੂੰ ਲੈਟਰ ਪਾਉਂਦੇ ਆ, ਚਿੱਠੀ ਪਾਉਂਦੇ ਆ। ਸੋ ਜਦੋਂ ਵੀ ਤੁਹਾਨੂੰ ਉਹਨਾਂ ਨੂੰ ਕਾਲ ਆਉਂਦੀ ਆ ਤੇ ਉਹਨਾਂ ਨੂੰ ਰਾਈਟ ਵੇ ਜਿਹੜਾ ਕਹੋ ਵੀ ਇਹ ਜਿਹੜੀ ਸਟਾਪ ਕਰਨ, ਇਹਨੂੰ ਇਮੀਡੀਏਟਲੀ ਸਟਾਪ ਕਰੋ ਤੇ ਸਾਨੂੰ ਕਾਲ ਕਰਨਾ ਬੰਦ ਕਰੋ। ਜੀ ਉਧਰ ਅੱਜ ਜਿਹੜੇ ਸੰਭਾਵੀ ਕੈਂਡੀਡੇਟ ਹੈਗੇ ਆ ਜੋ ਬਾਈਡਨ, ਉਹਨਾਂ ਨੇ ਇਸ ਚੀਜ਼ ਨੂੰ ਆਖਿਆ ਆ, ਕਹਿੰਦੇ ਵੀ ਜੇ ਮੈਂ ਰਾਸ਼ਟਰਪਤੀ ਬਣਦਾ ਆ ਤਾਂ ਇਸ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਉੱਤੇ ਜੇ ਕੋਈ ਇਨਵੈਸਟੀਗੇਸ਼ਨ ਹੁੰਦੀ ਆ ਜਾਂ ਉਹਨਾਂ ਦੀ ਪ੍ਰੋਸੀਕਿਊਸ਼ਨ ਕਰਨ ਬਾਰੇ ਉਹ ਸੋਚਣਗੇ, ਉਸ ਦੇ ਵਿੱਚ ਉਹ ਅੜਿੱਕਾ ਨਹੀਂ ਪਾਉਣਗੇ, ਉਹ ਉਸ ਦੇ ਵਿੱਚ ਨਹੀਂ ਆਉਣਗੇ। ਇੱਕ ਕਾਫੀ ਵੱਡਾ ਜਿਹੜਾ ਬਿਆਨ ਜੋ ਬਾਈਡਨ ਨੇ ਅੱਜ ਜਿਹੜਾ ਇਸ ਦੇ ਬਾਰੇ ਗੱਲ ਕੀਤੀ ਹੈਗੀ ਆ। ਸੋ ਇਹ ਭਾਈ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਅੱਗੇ ਕਿਹਦੇ ਪਾਸੇ ਵੱਲ ਨੂੰ ਜਿਹੜਾ ਆ ਉਹ ਬਣਦਾ ਹੈਗਾ ਆ। ਉਧਰ ਰਾਸ਼ਟਰਪਤੀ ਟਰੰਪ ਨੇ ਜਿਹੜਾ ਆ ਇਹ ਵੀ ਗੱਲ ਆਖੀ ਆ ਵੀ ਬਾਈਡਨ ਦੇ ਕੈਂਪੇਨ ਨੇ ਜਾਂ ਬਾਈਡਨ ਦੇ ਦੁਆਰਾ ਜਿਹੜਾ ਪ੍ਰਮਾਤਮਾ ਨੂੰ ਹਰਟ ਗॉड ਵੀ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਹਰਟ ਜਿਹੜਾ ਕੀਤਾ ਆ। ਸੋ ਉਧਰੋਂ ਬਾਅਦ ਦੇ ਵਿੱਚ ਬਾਈਡਨ ਦੇ ਕੈਂਪੇਨ ਦੇ ਵੱਲੋਂ ਇਹ ਜਵਾਬ ਆਇਆ ਆ ਵੀ ਕਹਿੰਦੇ ਵੀ ਜਿਹੜਾ ਮੇਰਾ ਫੇਥ ਹੈਗਾ, ਜਿਹੜਾ ਮੇਰਾ ਧਰਮ ਆ, ਉਹ ਇਸ ਕੈਂਪੇਨ ਦੇ ਵਿੱਚ ਤੇ ਉਹਨਾਂ ਦੇ ਲਈ ਕੋਰ ਆ, ਵਿਚਕਾਰਲਾ ਮੁੱਖ ਜਿਹੜਾ ਉਹ ਹਿੱਸਾ ਹੈਗਾ ਆ। ਸੋ ਇਹ ਦੇਖਦੇ ਆ ਵੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈ, ਪਰ ਇਹ ਹੁਣ ਕਾਫੀ ਅੱਗ ਬਬੂਲਾ ਜਿਹੜਾ ਕੰਮ ਆ ਇਹ ਬਣਨ ਜਾ ਰਿਹਾ ਹੈਗਾ ਦੋਨਾਂ ਕੈਂਪੇਨ ਦੇ ਦਰਮਿਆਨ। ਕਿਉਂਕਿ ਇਲੈਕਸ਼ਨ ਨੂੰ ਬਹੁਤ ਥੋੜੇ ਦਿਨ ਰਹਿ ਗਏ ਆ, ਇਲੈਕਸ਼ਨ ਨਵੰਬਰ ਹੁਣ 3 ਨੂੰ ਹੋਣੀ ਹੈਗੀ ਆ ਤੇ ਸਾਰੇ ਹੀ ਜਿਹੜੇ ਪੋਲੀਟੀਸ਼ੀਅਨ ਆ ਹੁਣ ਐਕਟਿਵ ਹੋ ਗਏ। ਤੁਹਾਨੂੰ ਐਡਵਰਟਾਈਜ਼ਮੈਂਟ, ਫਲਾਇਰਸ, ਸਾਰਾ ਕੁਝ ਆਣਾ ਜਿਹੜਾ ਉਹ ਸ਼ੁਰੂ ਹੋ ਗਿਆ ਹੈਗਾ। ਪਰ ਜਿਸ ਤਰ੍ਹਾਂ ਮੈਂ ਕੱਲ ਵੀ ਦੱਸਿਆ ਸੀ ਵੀ ਜਿਹੜਾ ਟਰੰਪ ਦੇ ਕੈਂਪੇਨ ਆਫਿਸ ਆ ਉਹਨਾਂ ਨੇ 1 ਮਿਲੀਅਨ ਤੋਂ ਵੱਧ ਲੋਕਾਂ ਦੇ ਜਿਹੜੇ ਡੋਰ ਖੜਕਾਏ ਹੈਗੇ ਆ, ਖੜਕਾਏ ਵੀ ਹੈਗੇ ਆ। ਤੇ ਦੂਸਰੇ ਪਾਸੇ ਜਿਹੜੇ ਜੋ ਬਾਈਡਨ ਆ ਉਹਨਾਂ ਦਾ ਜਿਹੜਾ ਕੈਂਪੇਨ ਵਾਲਾ ਸਟਾਫ ਆ ਉਹ ਇਸ ਇਸ਼ੂ ਤੇ ਬੜਾ ਠੰਡਾ ਪਿਆ ਆ। ਸੋ ਕਿਤੇ ਇਹੀ ਨਾ ਗੱਲ ਹੋਵੇ ਪਿਛਲੀ ਵਾਰੀ ਵਾਂਗ ਵੀ ਜਦੋਂ ਉਹ ਸਾਰੇ ਕਹਿੰਦੇ ਸੀ ਵੀ ਹਿਲਰੀ ਕਲਿੰਟਨ ਜਿਹੜੀ ਵਿਨ ਕਰੂਗੀ, ਓਵਰ ਕੌਨਫੀਡੈਂਸ ਦੇ ਵਿੱਚ ਵੀ ਇਹ ਕਿਤੇ ਮਾਰੇ ਨਾ ਜਾਣ, ਹਨਾ ਜੀ। ਇਹ ਤਾਂ ਹੁਣ ਦੇਖੂਗਾ ਵੀ ਕੌਣ ਕੈਂਪੇਨ ਜਿਹੜਾ ਕਿਸ ਤਰੀਕੇ ਨਾਲ ਰਨ ਕਰਦਾ। ਉਧਰ ਅਗਲੀ ਖਬਰ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਜਿਹੜੇ ਕੈਨੇਡੀਅਨ ਐਲੂਮੀਨੀਅਮ ਹੈਗਾ ਆ ਉਸ ਦੇ ਉੱਤੇ 10% ਟੈਰਿਫ ਫਿਰ ਜਿਹੜਾ ਉਹ ਠੋਕ ਦਿੱਤਾ ਆ। 2018 ਦੇ ਵਿੱਚ US ਦੇ ਦੁਆਰਾ ਜਿਹੜਾ ਕੈਨੇਡੀਅਨ ਸਟੀਲ ਤੇ ਉੱਤੇ 25% ਤੇ ਐਲੂਮੀਨੀਅਮ ਦੇ ਉੱਤੇ 10% ਠੋਕਿਆ ਸੀ, ਪਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਉਸ ਚੀਜ਼ ਨੂੰ ਵਾਪਸ ਲੈ ਲਿਆ ਸੀਗਾ ਤੇ ਹੁਣ ਜਿਹੜਾ ਇੱਕ ਵਾਰੀ ਫੇਰ 10% ਜਿਹੜਾ ਇਹਨਾਂ ਨੇ ਲੈਵੀ ਜਿਹੜੀ ਆ ਉਹ ਠੋਕ ਦਿੱਤੀ ਹੈਗੀ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੀ ਬਣਦਾ ਹੈਗਾ। ਸੋ ਬਿਲਕੁਲ ਆਪਾਂ ਇਹ ਵੀ ਖਬਰ ਸਾਂਝੀ ਕੀਤੀ ਸੀ ਕੱਲ ਭਈ ਜਿਹੜੀ ਕੈਨੇਡੀਅਨ ਗਵਰਨਮੈਂਟ ਆ ਉਹਨਾਂ ਨੇ ਜੌਨਸਨ ਐਂਡ ਜੌਨਸਨ ਤੇ ਮੋਡਰਨਾ ਦੋਨਾਂ ਕੰਪਨੀਆਂ ਜਿਹੜੇ ਕਿ ਵੈਕਸੀਨ ਦੀ ਤਿਆਰੀ ਕਰ ਰਹੇ ਆ ਉਹਨਾਂ ਦੇ ਨਾਲ ਕੰਟਰੈਕਟ ਸਾਈਨ ਕਰ ਲਿਆ ਵੀ ਜੇ ਤੁਹਾਡਾ ਵੈਕਸੀਨ ਸੇਫ ਹੁੰਦਾ ਹੈ ਤੇ ਜਲਦੀ ਤਿਆਰ ਹੁੰਦਾ ਹੈ, ਇਫੈਕਟਿਵ ਹੈਗਾ ਤੇ ਅਸੀਂ ਤੁਹਾਡੇ ਜਿਹੜੇ ਵੈਕਸੀਨ ਆ ਉਹ ਲਵਾਂਗੇ। US ਗਵਰਨਮੈਂਟ ਨੇ ਆਲਰੇਡੀ 100 ਮਿਲੀਅਨ ਡੋਜ਼ਸ ਜਿਹੜੇ ਵੈਕਸੀਨ ਦੀਆਂ ਆ ਉਹ ਜੌਨਸਨ ਐਂਡ ਜੌਨਸਨ ਕੰਪਨੀ ਦੇ ਨਾਲ $1 ਬਿਲੀਅਨ ਦਾ ਜਿਹੜਾ ਕੰਟਰੈਕਟ ਸਾਈਨ ਕੀਤਾ ਹੈਗਾ। ਇਸ ਤੋਂ ਬਿਨਾਂ ਉਹਨਾਂ ਨੇ ਇਹ ਕਿਹਾ ਸੀ ਕਿ $200 ਮਿਲੀਅਨ ਦੇ ਕਰੀਬ ਹੋਰ ਡੋਜ਼ਸ ਵੀ ਜਿਹੜੀਆਂ ਅਸੀਂ ਆਰਡਰ ਕਰ ਸਕਦੇ ਹੈਗੇ ਆ। ਜੀ ਬਿਲਕੁਲ। ਤੇ ਉਧਰ ਜਿਹੜਾ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਜਿਹੜੇ ਪ੍ਰੋਗਰਾਮ ਦਾ ਸਮਾਪਤੀ ਆ ਕਿਉਂਕਿ ਹੁਣ ਅਸੀਂ ਬਾਹਰ ਹੈਗੇ ਆ, ਇਹਦੇ ਵਿੱਚ ਇਹ ਆ ਵੀ ਸਾਨੂੰ ਖਬਰਾਂ ਬਹੁਤੀਆਂ ਪੜ੍ਹਨ ਦਾ ਜਿਹੜਾ ਉਹ ਮੌਕਾ ਨਹੀਂ ਮਿਲਿਆ, ਪਰ ਫਿਰ ਵੀ ਜਿਹੜੀਆਂ ਮੇਨ ਹੈਡਲਾਈਨ ਸੀਗੀਆਂ ਉਹ ਆਪਾਂ ਤੁਹਾਡੇ ਨਾਲ ਤੁਹਾਨੂੰ ਦੱਸਣ ਦੇ ਵਿੱਚ ਜਿਹੜਾ ਕਾਮਯਾਬ ਹੋਏ ਆ ਤੇ ਉਮੀਦ ਕਰਦੇ ਹਾਂ ਤੁਸੀਂ ਪ੍ਰੋਗਰਾਮ ਨੂੰ ਜਿਹੜਾ ਉਹ ਲਾਈਕ ਕਰਦੇ ਹੋਵੋਗੇ। ਬਾਕੀ ਜੇ ਤੁਹਾਨੂੰ ਡਾਲਰ ਦੀਆਂ ਕੀਮਤਾਂ ਵਗੈਰਾ ਵੀ ਜਿਹੜਾ ਆਪਾਂ ਦੱਸਦੇ ਜਾਈਏ ਜੀ, ਅੱਜ ਇੱਕ US ਡਾਲਰ ਦੀ ਕੀਮਤ 74 ਰੁਪਏ 90 ਪੈਸੇ ਰਹੀ ਹੈਗੀ ਆ ਜੀ। ਤੇ ਉਧਰ ਕੈਨੇਡੀਅਨ ਡਾਲਰ ਇੱਕ US ਡਾਲਰ ਦੇ ਜਿਹੜਾ ਮੁਕਾਬਲੇ $1 ਤੇ 33 ਸੈਂਟ ਜਿਹੜਾ ਆ ਉਹ ਰਿਹਾ ਹੈਗਾ ਆ। ਡਾਓ ਜੋਨਸ ਦੇ ਵਿੱਚ ਹਰਜੋਤ ਸਿੰਘ ਜੀ ਫਿਰ ਉਛਾਲ ਜਿਹੜਾ ਉਹ ਦੇਖਿਆ ਗਿਆ ਆ ਤੇ ਉਧਰ ਡਾਓ ਜੋਨਸ 185 ਪੁਆਇੰਟ ਦੇ ਉਸ ਦੇ ਵਿੱਚ ਉਛਾਲ ਜਿਹੜਾ ਉਹ ਆਇਆ ਆ। 37,336 ਦੇ ਉੱਤੇ ਜਿਹੜੀ ਆ ਉਹ ਮਾਰਕੀਟ ਉਧਰ ਕਲੋਜ਼ ਹੋਈ ਹੈਗੀ ਆ। ਸੋ ਇਹ ਜਿਹੜਾ ਕੁਛ ਹਾਲ ਜਿਹੜਾ ਇਹ ਰਿਹਾ ਹੈਗਾ। ਜਾਂਦੇ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਬੇਨਤੀ ਕਰਦੇ ਆ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ, ਪਲੀਜ਼ ਤੁਹਾਡੇ ਕੋਈ ਵੀ ਰਿਸ਼ਤੇਦਾਰ ਲੋਡਾਈ, ਸਟਾਕਟਨ, ਮੋਡੈਸਟੋ, ਟਰਲਕ, ਟ੍ਰੇਸੀ, ਕੀਜ਼, ਲਿਵਿੰਗਸਟਨ, ਇੱਧਰ ਜਿਹੜਾ
ਮੰਟੀਕਾ ਏਰੀਆ 'ਚ ਰਹਿੰਦੇ ਆ ਸਾਰਿਆਂ ਨੂੰ ਕਾਲਾਂ ਕਰ ਦਿਓ ਵੀ ਕਾਰਾਂ ਦੇ ਵਿੱਚ ਹੁਣ ਤੁਸੀਂ 1570 AM ਤੇ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ। ਤੇ ਇੱਕ ਵਾਰੀ ਫੇਰ ਆਪਾਂ ਇਹ ਜਿੱਥੇ ਅਸੀਂ ਖੜੇ ਹੈਗੇ ਆ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੀ ਮਿਸਾਲ ਆ ਇਹ ਬਣੀ ਹੋਈ ਆ ਸਿਟੀ ਹਾਲ ਦੇ ਬਿਲਕੁਲ ਸਾਹਮਣੇ ਲੋਡ ਆਈ ਦੇ ਸਾਹਮਣੇ। ਸੋ ਰਾਜਕਨਵੀਰ ਸਿੰਘ ਜੀ ਤੁਹਾਨੂੰ ਇੱਕ ਵਾਰੀ ਫੇਰ ਇਹਨਾਂ ਨੂੰ ਪੂਰੀ ਦਿਖਾ ਦੇਣਗੇ। ਤੇ ਬੜੀ ਹੀ ਸ਼ਾਂਤ ਮਾਹੌਲ ਇੱਥੇ ਜਿਹੜਾ ਬੜਾ ਹੀ ਸ਼ਾਂਤ ਮਾਹੌਲ ਬਣਿਆ ਹੋਇਆ ਜੀ ਬਿਲਕੁਲ। ਇਸ ਟਾਈਮ ਕੋਈ ਵੀ ਬਾਹਰ ਜਿਹੜਾ ਆ ਉਹ ਨਹੀਂ ਹੈਗਾ। ਸੋ ਬਹੁਤ ਹੀ ਸੁੰਦਰ ਜਿਹੜੀ ਇਹ ਮਸ਼ਾਲ ਅਮਰੀਕਾ ਦਾ ਝੰਡਾ ਜਿਹੜਾ ਇਹ ਆ ਇਹਨਾਂ ਨੇ ਗਲੋਬ ਜਿਹਾ ਜਿਹੜਾ ਇਸ ਹਿਸਾਬ ਦੇ ਨਾਲ ਪੱਥਰ ਜਿਹੜਾ ਉਹ ਬਣਾਇਆ ਆ ਇਦਾਂ ਲੱਗ ਰਿਹਾ ਵੀ ਪਾਣੀ ਦੇ ਉੱਤੇ ਜਿਹੜਾ ਉਹ ਤੈਰ ਰਿਹਾ ਹੁੰਦਾ ਆ। ਸੋ ਬਹੁਤ ਹੀ ਸੋਹਣੀ ਜਿਹੜੀ ਇਹ ਲਗਾਤਾਰ ਆ ਜੇ ਤੁਸੀਂ ਮਸ਼ਾਲ ਦੇਖ ਸਕਦੇ ਹੋ ਤਾਂ ਮਸ਼ਾਲ ਲਗਾਤਾਰ ਇਹ ਉੱਥੇ ਚੱਲ ਰਹੀ ਹੈਗੀ ਆ। ਸੁੰਦਰ ਦ੍ਰਿਸ਼ ਆ, ਹਰਿਆਲੀ ਜਿਹੜੀ ਆ ਪੂਰੀ ਆ ਉਹ ਦਿਖ ਰਹੀ ਆ, ਘਾਹ ਵਗੈਰਾ ਜਿਹੜਾ ਇਹਨਾਂ ਨੇ ਸੋਹਣਾ ਮੇਨਟੇਨ ਕਰਕੇ ਰੱਖਿਆ ਹੈਗਾ ਆ। ਸੋ ਇਹ ਲੋਡਾਈ ਦਾ ਜਿਹੜਾ ਇਸ ਟਾਈਮ ਆਪਾਂ ਉੱਥੋਂ ਦੇ ਡਾਊਨਟਾਊਨ ਦੇ ਵਿੱਚ ਮੌਜੂਦ ਹੈਗੇ ਆ। ਤੇ ਇੱਥੇ ਡਾਊਨਟਾਊਨ ਦੇ ਵਿੱਚ ਇਹ ਜਿਹੜਾ ਸਿਟੀ ਹਾਲ ਦੇ ਜਿਹੜੇ ਇਹ ਦ੍ਰਿਸ਼ ਆ ਮਨਮੋਹਕ ਦ੍ਰਿਸ਼ ਜਿਹੜੇ ਤੁਹਾਨੂੰ ਦਿਖਾ ਰਹੇ ਆ। ਛਾਂ ਜਿਹੜੀ ਚੌਂਸ਼ ਫੇਰੇ ਜਿਹੜੀ ਆ ਉਹ ਦੇਖਣ ਨੂੰ ਆਪਾਂ ਨੂੰ ਜਿਹੜੀ ਮਿਲ ਰਹੀ ਆ। ਸੋ ਇੱਧਰ ਬਾਹਰਲੇ ਪਾਸੇ ਵੀ ਇੱਕ ਇਹਨਾਂ ਨੇ ਜਿਹੜਾ ਸਮਾਰਕ ਜਿਹਾ ਆ ਇਹ ਬਣਾਇਆ ਹੈਗਾ ਆ। ਸੋ ਜਿਨ੍ਹਾਂ ਨੇ ਵੀ ਅਮਰੀਕਾ ਦੇ ਮੁਲਕ ਦੇ ਲਈ ਜਿਹੜੀਆਂ ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ ਆ ਉਹਨਾਂ ਨੂੰ ਇਹਨਾਂ ਨੇ ਇਹ ਡੈਡੀਕੇਟ ਕੀਤਾ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਕਿਤੇ ਸਾਨੂੰ ਮੌਕਾ ਮਿਲਿਆ ਹੋਰ ਇਹਨਾਂ ਥਾਵਾਂ ਦੇ ਉੱਤੇ ਕਿਤੇ ਆਉਣ ਦਾ ਤਾਂ ਅਸੀਂ ਤੁਹਾਨੂੰ ਜਿਹੜਾ ਆ ਉੱਥੋਂ ਦੇ ਵੀ ਇੱਦਾਂ ਹੀ ਅੱਖੀਂ ਡਿੱਠਾ ਹਾਲ ਆ ਉਹ ਦਿਖਾਉਂਦੇ ਜਿਹੜਾ ਉਹ ਰਵਾਂਗੇ। ਸੋ ਬਹੁਤ ਸੋਹਣੇ ਜਿਹੜੇ ਦ੍ਰਿਸ਼ ਆ ਇੱਥੋਂ ਜਿਹੜੇ ਆਪਾਂ ਤੁਹਾਨੂੰ ਇਹ ਦਿਖਾ ਰਹੇ ਹੈਗੇ ਆ। ਸੋ ਆਲ ਵੈਟਰਨਸ ਪਲਾਜ਼ਾ ਜੇ ਤੁਸੀਂ ਇੱਥੇ ਦੇਖੋ ਸੋ ਇਹ ਆਲ ਵੈਟਰਨ ਜਿੰਨੇ ਵੀ ਵੈਟਰਨਸ ਆ ਉਹਨਾਂ ਦੀ ਯਾਦ ਦੇ ਵਿੱਚ ਇਹਨਾਂ ਨੇ ਲੋਡਾਈ ਦੇ ਵਿੱਚ ਸਿਟੀ ਹਾਲ ਦੇ ਨਾਲ ਹੀ ਜਿਹੜਾ ਇਹ ਪਲਾਜ਼ਾ ਜਿਹੜਾ ਉਹ ਬਣਾਇਆ ਹੈਗਾ ਆ। ਸੋ ਇਹ ਇਹਨਾਂ ਨੇ ਇੱਥੇ ਮਾਰਗ ਦੇ ਵਿੱਚ ਇਹ ਥਾਂ ਤੇ ਵੱਖ-ਵੱਖ ਜਿਹੜੀਆਂ ਫੱਟੀਆਂ ਉਹ ਬਣਾਈਆਂ ਆ। ਵੱਖ-ਵੱਖ ਸ਼ਾਹਿਦ ਜਿਹੜੇ ਹਰਜੋਤ ਸਿੰਘ ਜੀ ਜਿਨ੍ਹਾਂ ਦੀ ਸ਼ਹਾਦਤਾਂ ਹੋਈਆਂ ਆ ਉਹਨਾਂ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਦੇ ਲਈ ਚੰਗੇ ਜਿਹੜੀਆਂ ਕੁਝ ਪੋਇਮਸ ਕੁਝ ਸ਼ਬਦ ਜਿਹੜੇ ਆ ਉਹ ਇਸ ਦੇ ਵਿੱਚ ਇਹਨਾਂ ਨੇ ਲਿਖੇ ਹੋਏ ਆ। ਇਹ ਇੱਥੇ ਉਕਰੇ ਹੋਏ ਆ। ਬਹੁਤ ਹੀ ਖੂਬਸੂਰਤ ਮਨਮੋਹਕ ਦ੍ਰਿਸ਼ ਆ। ਤੇ ਹੁਣ ਜਿਹੜਾ ਆ ਉਹ ਆਪਾਂ ਜਿਹੜਾ ਜੀ ਇਜਾਜ਼ਤ ਲੈਂਦੇ ਆ। ਸੋ ਬਿਲਕੁਲ ਹੁਣ ਸਰੋਤਿਆਂ ਨੂੰ ਇੱਕ ਵਾਰੀ ਫੇਰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰੇ ਰਾਜਕਰਮੀਤ ਸਿੰਘ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਕੀ ਜੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਹੁਣ ਲੋਡਾਈ ਸਟਾਕਟਨ ਇਲਾਕੇ ਦੇ ਵਿੱਚ 1570 AM ਦੇ ਉੱਤੇ ਤੁਸੀਂ ਪੰਜਾਬੀ ਰੇਡੀਓ USA ਨੂੰ ਜਿਹੜਾ ਉਹ ਤੁਸੀਂ ਸੁਣ ਸਕਦੇ ਹੋ। ਮਿਲਦੇ ਹਾਂ ਜੀ ਅਗਲੀ ਵਾਰ ਕੱਲ ਨੂੰ ਸਵੇਰ ਨੂੰ ਸਟੂਡੀਓ ਦੇ ਵਿੱਚ। ਉਦੋਂ ਤੱਕ ਲਈ ਮੇਰੇ ਰਾਜਕਰਮੀਤ ਸਿੰਘ ਵੱਲੋਂ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।